ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਸਵੇਰ ਦਾ ਪ੍ਰੋਗਰਾਮ ਜਿਸ ਵਿੱਚ ਸਾਡੇ ਨਾਲ ਹੁੰਦੇ ਨੇ ਮਿੰਟੂ ਗੁਰਸਰੀਆ ਜੀ। ਅੱਜ ਪੁੱਛਾਂਗੇ ਕਿ ਉੱਥੇ ਕੀ ਉਥਲ ਪੁਥਲ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੀ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ J Turkiana 415-909-0503 ਕ੍ਰਿਸ਼ਨ ਧਨੋਤਾ ਜੁਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਪਰਮਜੀਤ ਕੌਰ ਰੰਗੀ ਵਾਕਾਵੇਲ ਜੀਐਨ ਲੂਬ ਐਂਡ ਟਰੱਕ ਵਾਸ਼ ਵਾਲੇ ਆਇਲ ਵੀ ਚੇਂਜ ਕਰਦੇ ਨੇ, 에ਅਰ ਬ੍ਰੇਕ ਦਾ ਕੰਮ ਕਰਦੇ, ਨਵੇਂ ਪੁਰਾਣੇ ਟਾਇਰਾਂ ਬਾਰੇ ਤੁਸੀਂ ਇਹਨਾਂ ਦੀ ਸੇਵਾ ਲੈ ਸਕਦੇ ਆ। ਸਾਂਟਾਨੇਲਾ ਤੇ ਮਟੇਰਾ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਾਂ 2092770113 ਨਿੰਮਾ ਸੋਤਾ ਨਾਲ ਗੱਲਬਾਤ ਕਰ ਸਕਦੇ ਹੋ। ਅਜੀਤ ਅਟਵਾਲ ਜੀ ਇਹਨਾਂ ਤੋਂ ਟਰੱਕ ਦਾ ਲਾਇਸੈਂਸ ਲੈ ਸਕਦੇ ਹੋ। ਵੈਸਟ ਕੋਸਟ ਟਰੱਕ ਸਕੂਲ 5593744541 ਹਰਨੇਕ ਸਿੰਘ ਜੀ ਪਾਵਲਾ ਇੰਡੀਅਨ ਕਜ਼ੀਨ ਰੈਂਟਨ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਮਿੰਟੂ ਜੀ ਕਾਫੀ ਉਥਲ ਪੁਥਲ ਹੋ ਰਹੀ ਆ ਹੁਣ ਵੋਟਾਂ ਦੇ ਕਰਕੇ, ਤੇ ਗੱਲ ਕਰਦੇ ਹੈਗੇ ਆ ਰੋਡ ਰੇਂਜ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ ਵੱਡੀ ਰਾਹਤ ਦਿੱਤੀ। ਬਿਲਕੁਲ ਜੀ, ਬਿਲਕੁਲ। ਵੈਸੇ ਨਾ ਪੰਜਾਬ ਦੇ ਜਿਹੜੇ ਨੇਤਾ ਨੇ ਉਹਨਾਂ ਦੀ ਕਿਸਮਤ ਚੰਗੀ ਹੈ ਕਿ 1/1 ਉਹਨਾਂ ਦੇ ਕੇਸ ਵੀ ਜਾ ਲੱਗੇ ਸੁਪਰੀਮ ਕੋਰਟ ਦੇ ਵਿੱਚ ਤੇ ਰਾਹਤ ਵੀ ਮਿਲ ਗਈ। ਕਈ ਵਾਰ ਪਰਸੈਪਸ਼ਨ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਇਲੈਕਸ਼ਨ ਤੋਂ ਐਨ ਪਹਿਲਾਂ ਭਾਈ ਧੜਾ ਧੜ ਪੰਸੇਰੀਆਂ ਦੇ ਨਾਲ ਕੇਸ ਕਿੱਦਾਂ ਆ ਰਹੇ ਨੇ। ਤਾਂ ਸੁਪਰੀਮ ਕੋਰਟ ਨੇ ਇਸ ਮੁਤਲਕ ਟਿੱਪਣੀ ਵੀ ਕੀਤੀ ਸੀਗੀ ਜਦੋਂ ਮਜੀਠੀਏ ਵਾਲੇ ਮਾਮਲੇ ਦੀ ਸੁਣਵਾਈ ਹੋ ਰਹੀ ਸੀਗੀ। ਤਾਂ ਇੱਧਰ ਨਵਜੋਤ ਸਿੰਘ ਸਿੱਧੂ ਜਿਸਨੂੰ ਚੁਫੇਰਿਓਂ ਘੇਰਾ, ਉਧਰੋਂ ਅੰਮ੍ਰਿਤਸਰ ਈਸਟ ਦੀ ਸੀਟ ਤੋਂ ਘੇਰਾ, ਉਧਰੋਂ ਸੀਐਮ ਦੇ ਫੇਸ ਨੂੰ ਲੈ ਕੇ ਘੇਰਾ, ਉਧਰੋਂ ਮਜੀਠੀਏ ਵੱਲੋਂ ਤਿੱਖੀ ਸ਼ਬਦਾਵਲੀ, ਉਧਰੋਂ ਆਪਣੇ ਹੀ ਮਤਲਬ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਅੱਜ ਕੱਲ ਜ਼ਿਆਦਾਤਰ ਆਪਣਿਆਂ ਤੋਂ ਖਤਰਾ ਰਹਿੰਦਾ, ਉਹਨਾਂ ਦਾ ਘੇਰਾ। ਫਿਰ ਭੈਣ ਜੀ ਉਹਨਾਂ ਦੇ ਯੂਐਸ ਦੇ ਵਿੱਚ ਹੋ ਗਏ ਤਾਂ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਤੇ ਰਹਿੰਦਾ ਸਾਰਾ ਜਿਹੜਾ ਕੰਮ ਸੀ ਉਹ ਮੁਕੰਮਲ ਕਰ ਦਿੱਤਾ। ਸੁਪਰੀਮ ਕੋਰਟ 'ਚ ਅਚਾਨਕ ਪਹੁੰਚੇ ਇਸ ਰੋਡ ਰੇਜ ਦੇ ਕੇਸ ਨੇ। ਕੇਸ ਕੀ ਸੀਗਾ ਥੋੜਾ ਜਿਹਾ ਸੰਖੇਪ ਦੇ ਵਿੱਚ ਮੈਂ ਦੱਸ ਦੇਣਾ ਵਾ, ਜੇ ਕਿਸੇ ਨੂੰ ਨਹੀਂ ਪਤਾ ਤਾਂ ਪਤਾ ਲੱਗ ਜਾਏਗਾ। ਦਰਅਸਲ ਕੀ ਹੈ ਕਿ 1988 ਦਾ ਇੱਕ ਕੇਸ ਆ, ਬੜਾ ਪੁਰਾਣਾ 1988 ਦਾ, 27 ਸਤੰਬਰ 1988। ਇਹ ਤਰੀਕ ਨਹੀਂ ਭੁੱਲਦੀ ਕਿਉਂਕਿ ਅਸੀਂ ਉਸ ਸਮੇਂ ਵੀ ਸਿੱਧੂ ਦੇ ਬਹੁਤ ਵੱਡੇ ਫੈਨ ਕਹਿ ਲਓ, ਪੱਖੇ ਕਹਿ ਲਓ, ਫੋਲੋਅਰ ਕਹਿ ਲਓ, ਕਿਉਂਕਿ ਉਸ ਟਾਈਮ ਇੱਕੋ ਇੱਕ ਸਰਦਾਰ ਖਿਡਾਰੀ ਹੁੰਦਾ ਸੀ ਜਾਂ ਮਨਿੰਦਰ ਸਿੰਘ ਹੁੰਦਾ ਸੀਗਾ। ਤਾਂ ਖੈਰ ਬੜੀ ਉਦੋਂ ਇਹ ਖਬਰ ਉੱਡੀ ਸੀਗੀ। ਖਬਰ ਕੀ ਸੀਗੀ ਕਿ ਇਸ ਤਰ੍ਹਾਂ ਮੇਰੇ ਖਿਆਲ ਦੇ ਨਾਲ ਇੱਕ ਕ੍ਰਾਸਿੰਗ ਜਿੱਥੇ ਕਿ ਇਹ ਜਿਪਸੀ ਖਿਲਾਰ ਕੇ ਖਲੋਤੇ ਸਨ ਤੇ ਆਪਸ ਦੇ ਵਿੱਚ ਝਗੜਾ ਹੋਇਆ। ਉਸ ਤੋਂ ਬਾਅਦ ਫਿਰ ਝਗੜਾ ਇੱਥੋਂ ਤੱਕ ਵਧਿਆ, ਮਾਰਕੁੱਟ ਹੋਈ ਤੇ ਇੱਕ ਬਜ਼ੁਰਗ ਸੀ, ਸ਼ਾਇਦ ਉਹਨਾਂ ਦਾ ਨਾਮ ਗੁਰਨਾਮ ਸਿੰਘ ਸੀ ਜੇ ਮੈਂ ਨਹੀਂ ਭੁੱਲਦਾ, ਕਿਉਂਕਿ ਖਬਰਾਂ ਬਹੁਤ ਵਾਰੀ ਇਹ ਪੜ੍ਹੀਆਂ ਨੇ। ਤਾਂ ਉਹਨਾਂ ਦੀ ਡੈਥ ਹੋ ਗਈ ਸੀ। ਮਾਮਲਾ ਕੋਰਟ ਦੇ ਵਿੱਚ ਚਲੇ ਗਿਆ। ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ ਵਰੀ ਕਰ ਦਿੱਤਾ, ਪਰ ਮਾਮਲਾ ਫਿਰ ਇਹ ਚਲੇ ਗਿਆ ਜੀ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ 3 ਸਾਲ ਦੀ ਕੈਦ ਕਰ ਦਿੱਤੀ ਸੀਗੀ। 3 ਸਾਲ ਦੀ ਕੈਦ ਬਹੁਤ ਹੁੰਦੀ ਹੈ। 3 ਸਾਲ ਦੀ ਜਦੋਂ ਕੈਦ ਹੋਈ ਵਿੱਚ ਫਿਰ ਐਮਪੀ ਪੁਣਾ ਰਹਿ ਗਿਆ, ਸਾਰਾ ਕੁਛ ਹੋ ਗਿਆ, ਸੀਟ ਛੱਡਣੀ ਪਈ। ਫਿਰ ਉਸ ਤੋਂ ਬਾਅਦ ਇਹਨੇ ਮਤਲਬ ਕਿ ਨਵਜੋਤ ਸਿੰਘ ਸਿੱਧੂ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਤਾਂ ਸੁਪਰੀਮ ਕੋਰਟ 'ਚ ਉਦੋਂ ਤੱਕ ਕਿਉਂਕਿ ਪੰਜਾਬ 'ਚ ਸਰਕਾਰ ਬਣ ਚੁੱਕੀ ਸੀ ਇਹਨਾਂ ਦੀ, ਤਾਂ ਸੁਪਰੀਮ ਕੋਰਟ 'ਚ ਜਾ ਕੇ ਪੰਜਾਬ ਸਰਕਾਰ ਨੇ ਵੀ ਕਿਹਾ ਸੀਗਾ, ਮੈਂ ਦਲੀਲ ਵੀ ਤੁਹਾਨੂੰ ਕੋਟ ਕਰ ਦਿੰਦਾ ਜੋ ਇਹਨਾਂ ਨੇ ਜਾ ਕੇ ਦਿੱਤੀ ਸੀਗੀ। ਮਤਲਬ ਕਿ ਸਾਰਾ ਕੁਛ ਤੁਹਾਨੂੰ ਪਤਾ ਹੀ ਹੈ, ਕਾਨੂੰਨੀ ਦਾਅ ਪੇਚ ਜਿਹੜੇ ਹੁੰਦੇ ਆ, ਖਾਸ ਤੌਰ ਤੇ ਰਾਜਨੀਤਿਕ ਦਾਅ ਪੇਚ ਹੁੰਦੇ ਆ ਜਿਹੜੇ। ਤਾਂ ਇਹਨਾਂ ਨੇ ਜਾ ਕੇ ਪੰਜਾਬ ਸਰਕਾਰ ਨੇ ਜੋ ਕਿਹਾ ਸੀਗਾ, ਇਹਦੇ ਵਿੱਚ ਇਹੀ ਕਿਹਾ ਗਿਆ ਸੀ ਕਿ ਨਵਜੋਤ ਸਿੱਧੂ ਅਤੇ ਉਹਦੇ ਸਾਥੀ ਨੂੰ ਗੈਰ ਇਰਾਦਤਨ ਹੱਤਿਆ ਦਾ ਦੋਸ਼ੀ ਮੰਨਦੇ ਹੋਏ ਜਿਹੜੀ 3 ਸਾਲ ਦੀ ਸਜ਼ਾ ਸੁਣਾਈ ਗਈ ਸੀਗੀ, ਇਹ ਸਜ਼ਾ ਬਰਕਰਾਰ ਰੱਖੀ ਜਾਣੀ ਚਾਹੀਦੀ ਹੈ। ਤੇ ਸਿੱਧੂ ਦੇ ਦੋਸ਼ ਬੇਬੁਨਿਆਦ ਆ ਕਿ ਉਹ ਜੋ ਕਹਿ ਰਿਹਾ
ਕਿ ਮੈਨੂੰ ਜਾਣ-ਬੁੱਝ ਕੇ ਫਸਾਇਆ ਗਿਆ। ਇਹ ਰੋਡ ਰੇਜ ਦਾ ਮਾਮਲਾ ਹੈ। ਅਜਿਹਾ ਕੋਈ ਸਬੂਤ ਨਹੀਂ ਜਿਸ ਤੋਂ ਸਾਬਤ ਹੋ ਸਕੇ ਕਿ ਗੁਰਨਾਮ ਸਿੰਘ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ ਸੀ। ਕਿਉਂਕਿ ਦੇਖੋ ਗੱਲ ਕੀ ਸੀ, ਜੋ ਪਟੀਸ਼ਨ ਕਰਤਾ ਦੀ ਮਤਲਬ ਕਿ ਨਵਜੋਤ ਸਿੰਘ ਸਿੱਧੂ ਦੀ ਲਾ ਲਓ ਦਲੀਲ ਸੀ, ਕਿਉਂਕਿ ਆਰਗੂਮੈਂਟ ਬੜਾ ਜ਼ਬਰਦਸਤ ਹੋਇਆ ਸੀ। ਸਾਰੇ ਦੇਸ਼ ਦਾ ਮੀਡੀਆ ਉਸ ਟਾਈਮ ਦੇਖ ਰਿਹਾ ਸੀਗਾ ਕਿ ਇਸ ਮਾਮਲੇ ਦਾ ਕੀ ਬਣੇਗਾ। ਤਾਂ ਜਿਹੜੀ ਸਿੱਧੂ ਦੀ ਦਲੀਲ ਸੀ, ਉਦੋਂ ਮੈਨੂੰ ਯਾਦ ਆ ਕਿ ਸ਼ਾਇਦ RS ਚੀਮਾ ਪੇਸ਼ ਹੋਏ ਸਨ, ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਪੁਲਿਸ ਨੇ ਇਹਨਾਂ ਨੂੰ ਫਸਾਇਆ, ਇੱਥੋਂ ਤੱਕ ਕਿ ਕੋਈ ਗਵਾਹ ਖੁਦ ਨਹੀਂ ਆਇਆ, ਪੁਲਿਸ ਨੇ ਗਵਾਹਾਂ ਤੋਂ ਬਿਆਨ ਲਏ ਆ। ਇਸ ਘਟਨਾ ਦੇ ਪਿੱਛੇ ਸਿੱਧੂ ਦਾ ਕੋਈ ਮੰਤਵ ਨਹੀਂ। ਸਿੱਧੂ ਇਹ ਨਹੀਂ ਜਾਣਦੇ ਸਨ ਕਿ ਗੁਰਨਾਮ ਸਿੰਘ ਨੂੰ ਦਿਲ ਦੀ ਬਿਮਾਰੀ ਹੈ। ਇਹ ਮਾਮਲਾ ਕਿਸੇ ਨੂੰ ਬੇਰਹਿਮੀ ਨਾਲ ਕੁੱਟਣ ਦਾ ਨਹੀਂ ਹੈ। ਇਸ ਮਾਮਲੇ ਵਿੱਚ ਕਈ ਅਹਿਮ ਗਵਾਹਾਂ ਦੇ ਬਿਆਨ ਪੁਲਿਸ ਨੇ ਦਰਜ ਹੀ ਨਹੀਂ ਕੀਤੇ। ਨਾਲ ਉਹਨਾਂ ਨੇ ਕਿਹਾ ਕਿ ਜੋ ਮੇਰੇ ਮਤਲਬ ਕਿ ਮੁਵੱਕਲ ਨੂੰ ਅਦਾਲਤ ਨੇ, ਹੇਠਲੀ ਅਦਾਲਤ ਨੇ ਦੋਸ਼ ਮੁਕਤ ਕੀਤਾ, ਇਹ ਫੈਸਲਾ ਠੀਕ ਸੀਗਾ। ਤਾਂ ਮੈਡੀਕਲ ਰਿਪੋਰਟ ਦੇ ਵਿੱਚ ਵੀ ਇਹੀ ਗੱਲ ਸਾਹਮਣੇ ਆਈ ਸੀ ਕਿ ਜਿਸ ਗੁਰਨਾਮ ਸਿੰਘ ਦੀ ਮੌਤ ਹੋਈ ਆ, ਉਸਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਤਾਂ ਗੁਰਨਾਮ ਸਿੰਘ ਦਾ ਦਿਲ ਮਤਲਬ ਕਿ ਪਹਿਲਾਂ ਹੀ ਕਮਜ਼ੋਰ ਸੀ। ਇਹ ਗੱਲ ਪੋਸਟਮਾਰਟਮ ਦੇ ਵਿੱਚ ਸਾਬਤ ਹੋ ਗਈ ਹੈ। ਤਾਂ ਇਸ ਤਰ੍ਹਾਂ ਦਲੀਲਾਂ ਚੱਲੀਆਂ ਸਨ। ਇਹ ਦੋ ਦਲੀਲਾਂ ਮੈਂ ਤੁਹਾਨੂੰ ਦੱਸ ਦਿੱਤੀਆਂ ਮੇਨਲੀ। ਇੱਕ ਸ਼ਿਕਾਇਤਕਰਤਾ ਦੀ ਵੀ ਦਲੀਲ ਸੀਗੀ, ਤਾਂ ਜਿਨ੍ਹਾਂ ਦਾ ਆਪਣਾ ਜੀ ਚਲੇ ਗਿਆ ਸੀਗਾ, ਤਾਂ ਉਹਨਾਂ ਨੇ ਵੀ ਕਿਹਾ ਸੀਗਾ ਕਿ ਸਿੱਧੂ ਨੇ ਪਤਾ ਸੀਗਾ ਕਿ ਉਹ ਕੀ ਕਰ ਰਹੇ, ਮਤਲਬ ਕਿ ਗੈਰ ਇਰਾਦਤਨ ਹੱਤਿਆ ਵਾਲਾ ਮਾਮਲਾ ਕਹਿ ਰਹੇ ਸਨ। ਤੇ ਇਸ ਤੋਂ ਇਲਾਵਾ ਉਹ ਤੇ ਇਹ ਕਹਿ ਰਹੇ ਸਨ ਗੈਰ ਇਰਾਦਤਨ ਤੋਂ ਵੀ ਜ਼ਿਆਦਾ ਕਿ ਜੋ ਸਿੱਧੂ ਕਰ ਰਿਹਾ ਉਹਨੂੰ ਪਤਾ ਸੀਗਾ ਤੇ ਉਹਨਾਂ ਜੋ ਕੀਤਾ ਸਮਝ ਨਾਲ ਕੀਤਾ, ਇਸ ਲਈ ਉਹਨਾਂ ਤੇ ਕਤਲ ਦਾ ਮੁਕੱਦਮਾ ਚੱਲਣਾ ਚਾਹੀਦਾ। ਮਤਲਬ ਕਿ 3 ਸਾਲ ਦੀ ਸਜ਼ਾ ਹੋਈ ਸੀਗੀ ਗੈਰ ਇਰਾਦਤਨ ਹੱਤਿਆ। ਤਾਂ ਜਿਹੜਾ ਸ਼ਿਕਾਇਤਕਰਤਾ ਮਤਲਬ ਕਿ ਜਿਹੜੀ ਪੀੜਤ ਤੇ ਰਿਹਾ, ਉਹ ਕਹਿ ਰਹੀ ਸੀਗੀ ਕਿ ਜਾਣ ਬੁੱਝ ਕੇ ਕੀਤਾ ਇਹ ਕਤਲ ਆ ਤੇ ਇਸ ਮਾਮਲੇ ਦੇ ਵਿੱਚ ਮੁਕੱਦਮਾ ਕਤਲ ਦਾ ਚੱਲਣਾ ਚਾਹੀਦਾ। ਤਾਂ ਉਹ ਕਹਿੰਦੇ ਕਿ ਰੋਡ ਰੇਜ ਦਾ ਮਾਮਲਾ ਹੁੰਦਾ ਤਾਂ ਟੱਕਰ ਮਾਰਨ ਪਿੱਛੋਂ ਸਿੱਧੂ ਘਟਨਾ ਵਾਲੀ ਥਾਂ ਤੋਂ ਚਲੇ ਜਾਂਦਾ, ਪਰ ਸਿੱਧੂ ਨੇ ਪਹਿਲਾਂ ਗੁਰਨਾਮ ਸਿੰਘ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਤੇ ਫਿਰ ਜ਼ੋਰ ਨਾਲ ਮੁੱਕਾ ਮਾਰਿਆ, ਇੱਥੋਂ ਤੱਕ ਕਿ ਉਹਨਾਂ ਦੇ ਕਾਰ ਦੀ ਚਾਬੀ ਵੀ ਕੱਢ ਲਈ ਗਈ ਸੀ। ਸੋ ਇਹ ਮਸਲਾ ਕੁਝ ਇਸ ਤਰ੍ਹਾਂ ਦਾ ਸੀਗਾ। ਮੈਂ ਤੁਹਾਨੂੰ ਬੈਕਗਰਾਉਂਡ ਵੀ ਦੱਸਣ ਦਾ ਯਤਨ ਕੀਤਾ। ਇਹ ਪਟਿਆਲੇ ਵਾਲਿਆਂ ਨੂੰ ਪਤਾ ਹੋਣਾ ਕਿ ਘਟਨਾ ਜਿਹੜੀ ਸੀ ਉਹ ਬਿਲਕੁਲ ਸ਼ੇਰਾਵਾਲਾ ਗੇਟ ਕ੍ਰਾਸਿੰਗ ਜਿਹੜਾ ਕਿ ਮਸ਼ਹੂਰ ਹੈ, ਉੱਥੇ ਵਾਪਰੀ ਸੀਗੀ। ਤਾਂ ਬਹਰਹਾਲ ਇਹ ਹੁਣ ਫੇਰ ਮਾਮਲਾ ਚਲੇ ਗਿਆ, ਕਿਉਂਕਿ ਉਸ ਟਾਈਮ ਸੁਪਰੀਮ ਕੋਰਟ ਨੇ ਇਹਨੂੰ ਸਿੱਧੂ ਨੂੰ 1000 ਰੁਪਇਆ ਜੁਰਮਾਨਾ ਲਾਇਆ ਸੀਗਾ, ਪਰ ਦੂਸਰਾ ਮਤਲਬ ਕਿ ਗੈਰ ਇਰਾਦਤਨ ਜਾਂ ਹੱਤਿਆ ਵਾਲਾ ਮਾਮਲਾ ਉਹ ਨਹੀਂ ਬਣਾਇਆ। ਤਾਂ ਉਹਦੇ ਚ ਕੀ ਹੋਇਆ ਕਿ ਨਵਜੋਤ ਸਿੰਘ ਸਿੱਧੂ ਦੀ ਜਾਨ ਛੁੱਟ ਗਈ। ਮਤਲਬ ਕਿ ਜੋ ਘਸੁੰਨ ਮਾਰਿਆ ਸੀਗਾ ਇਹਨੇ, ਉਹਦੀ ਜਿਹੜੀ ਸੱਟ ਸੀ, ਉਹਦਾ ਮੁਕੱਦਮਾ ਪਾਇਆ ਗਿਆ ਤੇ ਉਹਦੇ ਵਿੱਚ ਉਹਨੂੰ ਸਜ਼ਾ ਕੀਤੀ ਗਈ 1000 ਰੁਪਇਆ ਫਾਈਨ। ਤਾਂ ਇਹ ਸਜ਼ਾ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਜ਼ਰਸਾਨੀ ਵਾਸਤੇ ਪਟੀਸ਼ਨ ਆ, ਪਰ ਆਈ ਐਨ ਮੌਕੇ ਤੇ ਨਵਜੋਤ ਸਿੰਘ ਸਿੱਧੂ ਦੇ ਪਾਦੀਆਂ ਬਣ ਗਈਆਂ ਹੋਣੀਆਂ। ਇਹ ਕੀ ਬਣ ਗਿਆ, ਕਿਉਂਕਿ ਇਹ ਮਾਮਲਾ ਤਕਰੀਬਨ 3-4 ਸਾਲ ਬਾਅਦ ਫਿਰ ਖੁੱਲ ਗਿਆ। ਤਾਂ ਸੁਪਰੀਮ ਕੋਰਟ ਨੇ ਇੱਕ ਵਾਰੀ ਰਾਹਤ ਦਿੱਤੀ ਆ ਨਵਜੋਤ ਸਿੰਘ ਸਿੱਧੂ ਨੂੰ, ਜਿਵੇਂ ਸਿਮਰਨਜੀਤ ਸਿੰਘ ਬੈਂਸ ਨੂੰ ਮਿਲੀ ਆ, ਫਿਰ ਇਸ ਤੋਂ ਇਲਾਵਾ ਵਿਕਰਮ ਸਿੰਘ ਮਜੀਠੀਆ ਨੂੰ ਮਿਲੀ ਹੈ। ਤਾਂ ਹੁਣ ਸਿੱਧੂ ਨੂੰ ਵੀ ਰਾਹਤ ਮਿਲ ਗਈ ਹੈ। 25 ਫਰਵਰੀ ਨੂੰ ਸੁਣਵਾਈ ਹੋਏਗੀ, ਮਤਲਬ ਕਿ ਉਦੋਂ ਤੱਕ ਇਲੈਕਸ਼ਨ ਹੋ ਚੁੱਕਾ ਹੋਏਗਾ। ਜੀ, ਬੜੀ ਹੈਰਾਨਗੀ ਦੀ ਗੱਲ ਆ ਕਿ 33 ਸਾਲ ਹੋ ਗਏ ਇਸ ਮਾਮਲੇ ਨੂੰ ਕਿ ਹਜੇ ਤੱਕ ਕੋਈ ਵੀ ਨਾ ਸੁਪਰੀਮ ਕੋਰਟ ਵੱਲੋਂ ਤੇ ਨਾ ਨਵਜੋਤ ਸਿੱਧੂ ਵੱਲੋਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਤੇ ਅੱਗੇ ਕਾਂਗਰਸ ਦੇ CM ਦੇ ਫੇਸ ਨੂੰ ਲੈ ਕੇ ਕਾਂਗਰਸ ਬੜੀ ਕੜਿੱਕੀ ਦੇ ਵਿੱਚ ਫਸੀ ਹੋਈ ਆ। ਹੁਣ ਕਹਿੰਦੇ 6 ਨੂੰ ਐਲਾਨ ਹੋਊਗਾ ਤੇ ਪਰ ਲੀਡਰ ਆ ਪਹਿਲਾਂ ਹੀ ਬਿਆਨ ਦੇਈ ਜਾਂਦੇ ਆ। ਹਾਂਜੀ, CM ਦਾ ਫੇਸ ਜ਼ਿਆਦਾ ਕਲੇਸ਼ ਹੀ ਹੈ ਕਿ ਇਹਨਾਂ ਵਾਸਤੇ। ਵੈਸੇ ਦੇਖੋ ਗੱਲ ਇਹ ਆ ਕਿ CM ਫੇਸ ਤਾਂ ਚਲੋ ਐਲਾਨਦੀਆਂ ਨੇ ਪਾਰਟੀਆਂ, ਪਰ ਐਤਕੀ ਜਗਿਆਸਾ ਕੁਝ ਜ਼ਿਆਦਾ ਹੀ ਸੀਗੀ। ਭਗਵੰਤ ਮਾਨ ਨੂੰ ਲੈ ਕੇ ਵੀ ਜਗਿਆਸਾ ਬਹੁਤ ਜ਼ਿਆਦਾ ਸੀਗੀ ਲੋਕਾਂ ਦੀ। ਔਰ ਜੇ ਤੁਸੀਂ ਕਾਂਗਰਸ ਦੇ ਲਿਹਾਜ਼ ਨਾਲ ਦੇਖੋਗੇ ਤਾਂ ਜਗਿਆਸਾ ਇੱਥੇ ਵੀ ਘੱਟ ਨਹੀਂ, ਜਗਿਆਸਾ ਇੱਥੇ ਵੀ ਦੂਣ ਸਵਾਈ ਹੈ। ਤਾਂ ਖੈਰ ਮਾਮਲਾ ਕੁਝ ਇਸ ਕਿਸਮ ਦਾ ਹੈ ਕਿ ਚੰਨੀ ਜੀ ਨੇ ਖੁਦ ਹੀ ਜਾਣਕਾਰੀ ਦਿੱਤੀ ਹੈ, ਉਹ ਗੱਲ ਕਰ ਰਹੇ ਸਨ ਮੰਚ ਤੇ ਬੈਠੇ ਕਿ 6 ਤਾਰੀਖ ਨੂੰ ਮੈਂ ਖੁਦ ਮਤਲਬ ਕਿ ਕਹਿ ਰਹੇ ਨੇ ਮੈਂ ਖੁਦ ਰਾਹੁਲ ਗਾਂਧੀ ਦੇ ਨਾਲ ਬੈਠਾ ਹੋਊਗਾ ਤੇ ਉਸ ਦਿਨ ਸਾਰਾ ਕੁਝ ਆਪਾਂ ਸੈਟਅਪ ਕਰਕੇ ਤੇ ਐਲਾਨ ਕਰਵਾ ਦੇਣਾ ਜਾਂ ਕਰ ਦੇਣਾ ਆ। ਤਾਂ ਇੱਥੋਂ ਤੁਸੀਂ ਸਮਝ ਸਕਦੇ ਹੋ ਕਿ ਅੰਦਰ ਦੀ ਖਿਚੜੀ ਕੁਝ ਕਿਸ ਕਿਸਮ ਦੀ ਪੱਕ ਰਹੀ ਹੈ। ਵੈਸੇ ਦੇਖੋ ਕਿਆਫੇ ਤੇ ਇਹ ਵੀ ਲੱਗ ਰਹੇ ਨੇ ਕਿ ਫਿਰ ਜੇ ਚੰਨੀ ਨੂੰ ਐਲਾਨ ਦਿੱਤਾ ਜਾਏਗਾ, ਕਿਉਂਕਿ ਚੰਨੀ ਦੇ ਹੱਕ ਦੇ ਵਿੱਚ ਪਹਿਲਾਂ ਹੀ ਮਾਹੌਲ ਬਣਾਉਣ ਦਾ ਯਤਨ ਕੀਤਾ ਜਾ ਰਿਹਾ। ਮਾਹੌਲ ਬੜੀ ਤੁਹਾਨੂੰ ਪਤਾ ਹੈ ਨਾ ਗਜ਼ਬ ਦੀ ਚੀਜ਼ ਹੁੰਦੀ ਹੈ।
ਤਾਂ ਮਾਹੌਲ ਕਿਸ ਤਰ੍ਹਾਂ ਪੈਦਾ ਕੀਤਾ ਜਾਂਦਾ, ਮਾਹੌਲ ਦਾ ਲਾਭ ਕਿਸ ਤਰ੍ਹਾਂ ਉਠਾਇਆ ਜਾਂਦਾ। ਰਾਣਾ ਗੁਰਜੀਤ ਕਹਿੰਦਾ ਅੱਜ ਇਹ ਕਰ ਦੇਣਾ ਚਾਹੀਦਾ ਹੈ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਅੱਜ ਰਾਜਾ ਵੜਿੰਗ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਦੀ ਕਾਰ ਡਰਾਈਵ ਕਰਦਾ ਫਿਰਦਾ ਸੀਗਾ ਕੁਛ ਹਫ਼ਤੇ ਪਹਿਲਾਂ ਦੀ, ਉਹ ਕਹਿੰਦਾ ਕਿ ਨਹੀਂ ਚੰਨੀ ਜੀ ਇਹ ਪਬਲਿਕ ਦੀ ਡਿਮਾਂਡ ਹੈ, ਚੰਨੀ ਜੀ ਹੀ ਸੀਐਮ ਫੇਸ ਹੋਣੇ ਚਾਹੀਦੇ ਆ। ਸੁਨੀਲ ਜਾਖੜ ਕਹਿ ਚੁੱਕੇ ਆ, ਹੋਰ ਬਹੁਤ ਸਾਰੇ ਮੰਤਰੀ ਕਹਿ ਚੁੱਕੇ ਆ। ਤਾਂ ਮਤਲਬ ਕਿ ਚੰਨੀ ਦੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਮਾਹੌਲ ਬਣਾਉਣ ਦਾ ਯਤਨ ਕਾਂਗਰਸ ਦੀ ਦੂਜੀ ਧੜੇਬੰਦੀ ਕਰ ਰਹੀ ਹੈ। ਤਾਂ ਨਵਜੋਤ ਸਿੰਘ ਸਿੱਧੂ ਇਹਦੇ ਤੇ ਖਾਮੋਸ਼ ਜੇ ਨੇ, ਚੁੱਪ ਜੇ ਨੇ, ਕੋਈ ਬਹੁਤਾ ਨਹੀਂ ਬੋਲੇ। ਉਹਨਾਂ ਨੇ ਕਿਹਾ ਕਿ ਜੋ ਪਾਰਟੀ ਕਹੇਗੀ ਠੀਕ ਹੈ ਭਾਈ, ਨਾ ਲਿਆ ਪਾਰਟੀ ਦੇ ਉਹਦੇ ਘਰੋਂ ਬੇਬੇ ਨਵਜੋਤ ਕੌਰ ਸਿੱਧੂ ਕਹਿੰਦੀ ਕਿ ਸੀਐਮ ਦਾ ਫੇਸ ਕਿਸੇ ਨੂੰ ਵੀ ਲਾਣ ਦਿਓ, ਪਰ ਮੇਰਾ ਸਿੱਧੂ ਹੀਰੋ ਹੀ ਰਹੇਗਾ, ਸਾਡਾ ਸਿੱਧੂ ਹੀਰੋ ਹੀ ਰਹੇਗਾ। ਖੈਰ ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਸੰਕੇਤ ਮਿਲ ਗਏ ਆ, ਤਾਂ ਹੀ ਉਹ ਕਹਿ ਰਹੇ ਆ। ਕੁਛ ਗੱਲਾਂ ਤੋਂ ਅੰਦਾਜ਼ਾ ਤੇ ਇਸੇ ਕਿਸਮ ਦਾ ਹੀ ਲੱਗਦਾ ਹੈ। ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਤੋਂ ਬਾਅਦ ਹਲਚਲ ਜ਼ਰੂਰ ਤੇਜ਼ ਹੋ ਗਈ ਆ। 6 ਨੂੰ ਇਹ ਐਲਾਨ ਹੋਏਗਾ ਕਿ ਇਹਨਾਂ ਦਾ ਸੀਐਮ ਫੇਸ ਕੌਣ ਹੋਏਗਾ। ਪਰ ਜਿਵੇਂ ਆਪਾਂ ਦੇਖਿਆ ਹੀ ਹੈ ਕਿ ਜੋ ਕਾਂਗਰਸ ਦਾ ਥੀਮ ਸੌਂਗ ਆਇਆ ਵਾ, ਜਿਵੇਂ ਸੋਨੂ ਸੂਦ ਦੀ ਇੱਕ ਵੀਡੀਓ ਆਈ ਸੀ ਕਿ ਪਿਛਲੇ ਦਿਨੀ, ਜਿਵੇਂ ਮਤਲਬ ਕਿ ਚੰਨੀ ਜੀ ਖੁਦ ਹੀ ਅਨਾਉਂਸਮੈਂਟ ਕਰ ਰਹੇ ਆ, ਜਿੱਦਾਂ ਮਾਹੌਲ ਬਣਾਉਣ ਦਾ ਯਤਨ ਕੀਤਾ ਜਾ ਰਿਹਾ। ਵੈਸੇ ਕੁਛ ਲੋਕ ਤੇ ਕਹਿ ਰਹੇ ਆ ਕਿ ਜੇ ਸਿੱਧੂ ਨਾ ਬਣਿਆ ਸੀਐਮ ਫੇਸ ਤਾਂ ਸਿੱਧੂ ਕਿੱਧਰ ਜਾਏਗਾ, ਪਰ ਸਿੱਧੂ ਤਾਂ ਕਹਿ ਹੀ ਰਿਹਾ ਕਿ ਮੈਂ ਇੱਥੇ ਰਹੂੰਗਾ। ਪਰ ਕੁਝ ਵਿਸ਼ਲੇਸ਼ਕ ਇਹ ਵੀ ਬਿਆਨ ਕਰ ਰਹੇ ਨੇ ਜਾਂ ਆਪਣੀ ਰਾਏ ਰੱਖ ਰਹੇ ਨੇ ਕਿ ਹੋ ਸਕਦਾ ਹੈ ਕਾਂਗਰਸ, ਕਿਉਂਕਿ ਜੇ ਤੁਸੀਂ ਦੇਖੋਗੇ ਕਾਂਗਰਸ ਦਾ ਮੌਜੂਦਾ ਜੋ ਇਸ ਟਾਈਮ ਦੌਰ ਹੈ ਉਹਦੇ ਵਿੱਚ ਉਹ ਬੜੀ ਫਸੀ ਹੋਈ ਮਹਿਸੂਸ ਕਰਦੀ ਹੈ। ਤਾਂ ਉਹਨੇ ਮਸਾਂ ਅੱਗੇ ਨੇਪਰੇ ਚਾੜਿਆ ਕੰਮ, ਹਾਲਾਂਕਿ ਤਕਰੀਬਨ 7-8 ਸੀਟਾਂ ਹੈਗੀਆਂ ਜਿੱਥੇ ਕਾਂਗਰਸ ਵਰਸਸ ਕਾਂਗਰਸ ਹੋ ਵੀ ਗਿਆ। ਪਰ ਇਹਨਾਂ ਨੂੰ ਇਹ ਸੀਗਾ ਕਿ ਜੇ ਬੰਦੇ ਬਹੁਤੇ ਨਾਰਾਜ਼ ਕੀਤੇ ਤੇ ਅਮਰਿੰਦਰ ਸਿੰਘ ਫਿਰਦਾ ਉਹਨੇ ਚੁੱਕ ਕੇ ਲੈ ਜਾਣੇ ਆ, ਜਿਵੇਂ ਜਵਾਕ ਚੁੱਕ ਕੇ ਲੈ ਜਾਂਦੇ ਸੀ ਨਾ ਪਹਿਲਾਂ, ਲੋਕਾਂ ਨੂੰ ਡਰ ਹੁੰਦਾ ਸੀਗਾ। ਅੱਜ ਕੱਲ ਪਾਰਟੀਆਂ ਨੂੰ ਲੀਡਰ ਚੁੱਕੇ ਜਾਣ ਦਾ ਵੀ ਡਰ ਹੁੰਦਾ ਆ। ਤਾਂ ਇਸ ਕਰਕੇ ਇਹਨਾਂ ਨੇ ਸਾਰੇ ਧੜਿਆਂ ਨੂੰ ਟਿਕਟਾਂ ਦੇ ਕੇ ਖੁਸ਼ ਕਰਨ ਦਾ ਯਤਨ ਕੀਤਾ ਵਾ। ਤਾਂ ਇਸ ਤਰ੍ਹਾਂ ਮਤਲਬ ਕਿ ਇੱਕ ਸੰਭਾਵਨਾ ਇਹ ਵੀ ਨਿਕਲਦੀ ਆ ਕਿ ਦੋਆਂ ਨੂੰ ਸ਼ਾਇਦ 2.5 ਸਾਲ ਦਾ ਲੋਲੀਪੌਪ ਫੜਾ ਦਿੱਤਾ ਜਾਵੇ ਕਿ 2.5 ਸਾਲ ਹੋ 2.5 ਸਾਲ ਹੋ, ਕਿਉਂਕਿ ਸੁਨੀਲ ਜਾਖੜ ਸਾਫ਼ ਕਰ ਚੁੱਕੇ ਆ ਕਿ ਭਾਈ ਮੈਂ ਹੁਣ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਨਹੀਂ, ਮੈਂ ਤੇ ਇਲੈਕਸ਼ਨ ਹੀ ਨਹੀਂ ਲੜ ਰਿਹਾ, ਮੈਂ ਤੇ ਐਕਟਿਵ ਪੋਲਿਟਿਕਸ ਦਾ ਹਿੱਸਾ ਹੀ ਨਹੀਂ ਹੈ, ਮੇਰਾ ਤੇ ਸੰਨਿਆਸ ਹੀ ਸਮਝੋ। ਨਹੀਂ ਤਾਂ ਤਿੰਨਾਂ ਨੂੰ ਸੀਐਮ ਫੇਸ ਮੰਨ ਕੇ ਚੱਲਿਆ ਜਾ ਰਿਹਾ ਸੀਗਾ। ਤਾਂ ਤਕਰੀਬਨ 99% ਸਭ ਦੇ ਕਿਆਸੇ, ਸਭ ਦੇ ਕਿਆਸੇ ਇਹੋ ਹੀ ਆ ਕਿ ਚਰਨਜੀਤ ਸਿੰਘ ਚੰਨੀ ਹੀ ਸੀਐਮ ਫੇਸ ਹੋਏਗਾ। ਬਾਕੀ ਭਾਈ ਜੋ ਰਾਏ ਲਈ ਜਾ ਰਹੀ ਆ, ਜਿਸ ਤਰ੍ਹਾਂ ਰਾਏਸ਼ੁਮਾਰੀ ਕਰਵਾਈ ਜਾ ਰਹੀ ਆ, ਉਹਦੇ ਵਿੱਚੋਂ ਪਤਾ ਨਹੀਂ ਕੀ ਨਿਕਲੇਗਾ। ਪਰ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਦੱਸ ਰਹੇ ਆ ਕਿ ਮੈਂ ਨਾਲ ਬੈਠਾ ਹੋਊਗਾ, ਇਹਦਾ ਮਤਲਬ ਇਹ ਕਿ ਨਾਲ ਬੈਠ ਕੇ ਕਮਾਲ ਹੋਏਗੀ। ਜੀ ਜੀ, ਕੁਛ ਤਾਂ ਹੈ ਜੀ ਅੰਦਰੋਂ ਅੰਦਰੀ। ਅੱਗੇ ਭਾਜਪਾ ਦੀ ਗੱਲ ਕਰੀਏ, 30 ਸਟਾਰ ਪ੍ਰਚਾਰਕ ਕਿੱਥੋਂ ਮਿਲ ਗਏ ਇਹਨਾਂ ਨੂੰ ਪੰਜਾਬ ਦੇ ਵਿੱਚ? ਦੇਖੋ ਸਟਾਰ ਪ੍ਰਚਾਰਕਾਂ ਦਾ ਕਿਹੜਾ ਘਾਟਾ ਹੈ ਇਹਨਾਂ ਨੂੰ। ਜੇ ਤੁਸੀਂ ਦੇਖੋਗੇ ਤਾਂ ਸਿਖਰ ਤੇ ਬੈਠਾ ਹੈ ਨਰਿੰਦਰ ਮੋਦੀ ਇਸ ਸੂਚੀ ਦੇ ਵਿੱਚ। ਜੇਪੀ ਨੱਡਾ, ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਨ ਗਡਕਰੀ, ਅਸ਼ਵਨੀ ਸ਼ਰਮਾ, ਪਿਊਸ਼ ਗੋਇਲ, ਸਿਮਰਤੀ ਇਰਾਨੀ, ਗਜੇਂਦਰ ਸਿੰਘ ਸ਼ੇਖਾਵਤ, ਹਰਦੀਪ ਸਿੰਘ ਪੁਰੀ, ਸੁਦਾਮ ਸਿੰਘ, ਫਿਰ ਜੈਰਾਮ ਠਾकुर, ਮਨੋਹਰ ਲਾਲ ਖੱਟਰ, ML ਖੱਟਰ ਸਾਡਾ ਗਵਾਂਢੀ ਕਾਂਗਰਸੀ ਚੀਫ ਮਿਨਿਸਟਰ, ਸੌਰੀ ਭਾਜਪਾ ਦਾ ਚੀਫ ਮਿਨਿਸਟਰ ਹਰਿਆਣੇ ਦਾ ML ਖੱਟਰ, अनुराग ठाकर ये भी गवांढी हिमाचल का केंद्रीय मंत्री, दुष्यंत कुमार गौतम ये तो पहले ही इतने सन, मनोज तिवाड़ी, हेमा मालिनी ड्रीम गर्ल, सनी देओल दी मतरई मां, हंसराज हंस पौन आएगी भाई पौन आएगी। तो मतलब कि काफी रौनक लगेगी। विनोद एक कोई श्री विनोद है, उन्होंने नाम सूची च दर्ज है। फिर इस तो इलावा नरिंदर सिंह रैना, तरुण चुग ये पंजाबी आ गए, सोम प्रकाश, अविनाश राय खन्ना पंजाबी, श्वेत मलिक पंजाबी। लो जी सनी देओल आ गया, 2.5 किलो का हाथ पड़ेगा। सनी देओल भी बेचे आ, ये प्रचार करेगा किथे, लोग ਇਹਦਾ प्रचार करन किथे देणगे, ਇਹ ਅਜੇ ਪਤਾ ਨਹੀਂ। ਹਰਜੀਤ ਸਿੰਘ ਗਰੇਵਾਲ ਇਹਨੂੰ ਕੌਣ ਨਹੀਂ ਜਾਣਦਾ, ਕਿਹੜਾ ਸਾਡਾ ਨਾਂ ਨਹੀਂ ਜਾਣਦਾ। PS ਗਿੱਲ ਰਿਟਾਇਰਡ DGP ਉਹ ਆ ਗਏ, SS ਵਿਰਕ ਰਿਟਾਇਰਡ DGP, ਇਹਨਾਂ ਨੂੰ ਸਾਰੇ ਹੀ ਜਾਣਦੇ ਆ। ਤਿੰਨ ਧੜਕ ਸਿੰਘ ਬਰਾੜ ਇਹ ਵੀ ਆ ਗਏ। ਤਾਂ ਕੁੱਲ ਮਿਲਾ ਕੇ ਇਹ
30 ਸਟਾਰ ਪ੍ਰਚਾਰਕਾਂ ਦੀ ਸੂਚੀ ਹੈ। ਤੁਸੀਂ ਇੱਕ ਦੋ ਪੁੱਛੇ ਹੋਣੇ ਜਾਂ ਸੋਚੇ ਹੋਣੇ ਵੀ ਕਿਹੜੇ ਆ ਗਏ, ਇੱਥੇ ਵੇਖ ਲਓ 30 ਦੇ 30 ਆ। ਯਾਨੀ ਕੇਂਦਰ ਦੇ ਬਹੁਤ ਵੱਡੇ ਵਜ਼ੀਰ ਜਿਹੜੇ ਆ ਮੈਦਾਨ ਚ ਉਤਰਨ ਜਾ ਰਹੇ ਆ। ਕਿਹਦੀ ਲੀਡ ਦੇ ਵਿੱਚ? ਨਰਿੰਦਰ ਮੋਦੀ ਔਰ ਅਮਿਤ ਸ਼ਾਹ ਦੀ ਲੀਡ ਦੇ ਵਿੱਚ। ਤਾਂ ਦੇਖਣਾ ਹੋਏਗਾ ਕਿ ਇੱਥੋਂ ਲੀਡ ਕਿੱਥੋਂ ਕਿੱਥੋਂ ਮਿਲਦੀ ਹੈ। ਕਿ ਲੋਕ ਲੀਡ ਹੀ ਕੁੱਟ ਦਿੰਦੇ ਹੋ, ਆਪਾਂ ਪੇਪਰ ਕਾਟ ਨੂੰ ਲਾਉਂਦੇ ਹੁੰਦੇ ਸਨ, ਲੀਡ ਲੱਗਦੀ ਸੀ, ਕੱਟ ਦਿਓ ਤੇ ਪੇਪਰ ਕੱਟ ਬੰਦ ਹੋ ਜਾਂਦਾ ਸੀ, ਕਰੰਟ ਆਉਣਾ ਬੰਦ ਹੋ ਜਾਂਦਾ ਸੀ। ਇੱਥੋਂ ਲੀਡ ਲੈਂਦੇ ਨੇ ਜਾਂ ਲੀਡ ਪੱਟੀ ਜਾਂਦੀ ਹੈ, ਇਹ ਤੇ ਪਤਾ ਨਹੀਂ ਹੈ। ਪਰ ਕਾਫੀ ਵੱਡੀ ਸੂਚੀ ਹੈ, ਵੀ ਵੇਟ ਚਿਹਰੇ ਜਿਹੜੇ ਆ ਉਹਨਾਂ ਨੇ ਮੈਦਾਨ ਚ ਉਤਾਰੇ ਆ। ਪਰ ਸੰਨੀ ਦਿਓਲ ਜਿਹੜਾ ਕਿ ਇੱਥੋਂ ਵੋਟਾਂ ਖੱਟ ਕੇ ਸਾਰਾ ਕੁਛ ਕਰਕੇ ਇੱਥੇ ਵੜਿਆ ਹੀ ਨਹੀਂ, ਉਹਦੀ ਕੰਪੇਨਿੰਗ ਕਿੱਥੇ ਹੋਏਗੀ ਅਜੇ ਮੈਨੂੰ ਇਹਦਾ ਕੋਈ ਪੱਕਾ ਲੱਗਦਾ ਨਹੀਂ ਅਹਿਸਾਸ ਹੋਏਗਾ। ਕਿਉਂਕਿ ਪਿਛਲੇ ਦਿਨ ਹੀ ਸੰਨੀ ਦਿਓਲ ਦੇ ਹਵਾਲੇ ਨਾਲ ਖਬਰ ਆ ਰਹੀ ਸੀ ਕਿ ਪੰਜਾਬੀਆਂ ਤੋਂ ਡਰਦਾ ਹੈ, ਬਹਾਨਾ ਲਾਈ ਜਾਂਦਾ ਕਿ ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ, ਮੈਂ ਤੇ ਬਿਮਾਰ ਆ। ਫਿਰ ਇਹ ਨਾ ਸਰਦੇ ਨੂੰ ਫਿਰ ਇਹੀ ਬਹਾਨਾ ਲਾਉਂਦੇ ਹੁੰਦੇ ਆ ਨਾ। 2014 ਦੇ ਵਿੱਚ ਇੱਕ ਕਾਂਗਰਸੀ ਵੀ ਹਸਪਤਾਲ ਚ ਪੈ ਗਿਆ ਸੀ, ਕਹਿੰਦਾ ਬੌੜੀ ਖੁਦਾ ਦੀ ਮੈਂ ਬੜਾ ਬਿਮਾਰ ਆ, ਮੈਥੋਂ ਇਲੈਕਸ਼ਨ ਲੜ ਨਹੀਂ ਹੋਣਾ। ਉਹ ਕਹਿੰਦੇ ਕਿ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿਚ, ਏਦਾਂ ਨਹੀਂ ਹੋਣਾ। ਖੈਰ ਇਹ ਹੁੰਦਾ ਹੀ ਹੈ। ਪਰ ਸੰਨੀ ਦਿਓਲ ਦਾ ਨਾਂ ਸਟਾਰ ਕੰਪੇਨਰਾਂ ਦੀ ਸੂਚੀ ਦੇ ਵਿੱਚ ਦੇਖਣਾ ਹੋਏਗਾ ਆਉਂਦਾ ਕਿ ਨਹੀਂ ਆਉਂਦਾ। ਪਰ ਦਿਲਚਸਪ ਇਹ ਰਹੇਗਾ ਕਿ ਜਿਹੜੇ ਇਹ ਸਟਾਰ ਪ੍ਰਚਾਰਕ ਆ ਰਹੇ ਨੇ, ਕੀ ਵਰਚੁਅਲ ਰੈਲੀਆਂ ਕਰਨਗੇ ਜਾਂ ਫਿਰ ਦੂਸਰਾ ਸ਼ਕਤੀ ਪ੍ਰਦਰਸ਼ਨ ਕਰਨਗੇ। ਤਾਂ ਮੇਰੇ ਖਿਆਲ ਦੇ ਨਾਲ ਇੱਕ ਅੱਧ ਰੈਲੀ ਤਾਂ ਬਈ ਹੁਣ ਕੋਵਿਡ ਦਾ ਤੁਹਾਨੂੰ ਪਤਾ ਹੀ ਆ, ਉਹ ਤੇ ਇਹਨਾਂ ਦੇ ਇਸ਼ਾਰਿਆਂ ਤੇ ਚੱਲਣਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ। ਲੱਗਦਾ ਇਹੋ ਆ ਕਿ ਕੋਵਿਡ ਨੂੰ ਕਹਿਣਗੇ, ਕਰੋਨਾ ਨੂੰ ਕਹਿਣਗੇ ਕਿ ਭਾਈ ਸਾਹਿਬ ਤੂੰ ਬ੍ਰੇਕ ਲਾ, ਥੋੜੇ ਦਿਨ ਰੈਸਟ ਕਰ ਤੇ ਅਸੀਂ ਰੈਲੀਆਂ ਕਰਾਂਗੇ। ਤਾਂ ਮੈਨੂੰ ਲੱਗਦਾ ਕਿ 7-8 ਤਰੀਕ ਤੋਂ ਬਾਅਦ ਸਾਰਾ ਇਹਨਾਂ ਦਾ ਕੰਮ ਖਾਤਾ ਜਿਹੜਾ ਕਲੀਅਰ ਹੋ ਜਾਏਗਾ। ਜੀ ਜੀ, ਕੋਈ ਸ਼ੱਕ ਨਹੀਂ, ਉਹਦੇ ਵੀ ਦਿਨ ਆਉਣ ਵਾਲੇ ਆ। ਤੇ ਅੱਗੇ ਜਾਖੜ ਦੇ ਬਹਾਨੇ ਆਪ ਨੇ ਕਾਂਗਰਸ ਦੇ ਨਿਸ਼ਾਨੇ ਰਾਘਵ ਚੱਡਾ ਨੇ ਸੀਐਮ ਚਿਹਰੇ ਨੂੰ ਲੈ ਕੇ 4 ਸਵਾਲ ਪੁੱਛੇ ਆ। ਅੱਛਾ ਜੀ, ਦੇਖੋ ਰਾਘਵ ਚੱਡਾ ਹੈ ਨਾ ਜਿਹੜਾ, ਉਹ ਬੰਦਾ ਬਹੁਤ ਚਲਾਕ ਕਿਸਮ ਦਾ ਬੰਦਾ, ਮੈਂ ਦੇਖਿਆ ਲਾਇਆ ਹਿਸਾਬ ਕਿ ਆਪ ਪ੍ਰੈਸ ਕਾਨਫਰੰਸ 'ਚ ਬੈਠ ਜਾਂਦਾ, ਪੰਜਾਬ ਦਾ ਜਿਹੜਾ ਮਰਜ਼ੀ ਮੁੱਦਾ ਹੋਵੇ, ਕਿਸੇ ਵੀ ਸਾਡੇ ਲੋਕਲ ਨੇਤਾ ਨੂੰ ਬੋਲਣ ਹੀ ਨਹੀਂ ਦਿੰਦਾ। ਸੋ ਇਹ ਉਹਦੀ ਬੜੀ ਭੈੜੀ ਬਾਦੀ ਮੈਂ ਨੋਟ ਕੀਤੀ ਆ। ਆਪ ਹੀ, ਮਤਲਬ ਕਿ ਆਮ ਆਦਮੀ ਪਾਰਟੀ ਵਾਲਾ ਆਪ ਤੇ ਆਪ ਹੀ ਹੈ ਚੱਡਾ ਸਾਹਿਬ। ਖੈਰ ਦੇਖੋ ਗੱਲ ਕੀ ਆ ਕਿ ਇਹਨਾਂ ਨੇ ਮਤਲਬ ਇੱਕ ਪੀਸੀ ਕੀਤੀ ਆ, ਉਹਦੇ ਵਿੱਚ 4 ਸਵਾਲ ਕੀਤੇ ਆ, ਆਪਾਂ ਉਹਨਾਂ ਤੇ ਚਲਾ ਜਾਂਦੇ ਆ। ਉਹਨਾਂ ਕਿਹਾ ਕਿ ਕਿਉਂ ਕਾਂਗਰਸ ਪਾਰਟੀ ਵੱਲੋਂ ਸੁਨੀਲ ਜਾਖੜ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ, ਆਖਰ ਕਿਉਂ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦੀ ਦੌੜ ਚੋਂ ਬਾਹਰ ਕੱਢਿਆ ਗਿਆ। ਤੇ ਪਹਿਲਾ ਸਵਾਲ ਕਰਦਿਆਂ ਉਹਨਾਂ ਨੇ ਕਿਹਾ ਕਿ ਕਿਸੇ ਜਾਤ ਪਾਤ ਨੂੰ ਵੇਖ ਕੇ ਕਿਸੇ ਨੂੰ ਅਪਣਾਇਆ ਜਾਂ ਦੂਰ ਨਹੀਂ ਕੀਤਾ ਜਾਂਦਾ। ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਸਭ ਨੂੰ ਇੱਕ ਨਜ਼ਰ ਨਾਲ ਵੇਖਿਆ ਜਾਂਦਾ ਹੈ। ਪਰ ਕਾਂਗਰਸ ਪਾਰਟੀ ਨਫ਼ਰਤ ਦੇ ਬੀਜ ਬੀਜਣ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਕਾਂਗਰਸ ਪਾਰਟੀ ਨੇ ਹੋਰਡਿੰਗਸ ਤੇ ਮੁੱਖ ਮੰਤਰੀ ਚੰਨੀ ਸਿੱਧੂ ਅਤੇ ਸੁਨੀਲ ਜਾਖੜ ਦੀ ਤਸਵੀਰ ਲਗਾਈ ਹੈ। ਪਰ ਜਾਖੜ ਕਾਂਗਰਸ ਨੂੰ ਪੁੱਛਣਾ ਚਾਹੁੰਦੇ ਹਨ, ਜਦ ਮੈਂ ਮੁੱਖ ਮੰਤਰੀ ਦੀ ਦੌੜ ਵਿੱਚ ਹੀ ਨਹੀਂ ਤਾਂ ਮੇਰੀ ਤਸਵੀਰ ਕਿਉਂ ਲਾਈ ਆ। ਤਾਂ ਇਹਨਾਂ ਨੇ ਮਤਲਬ ਕਿ ਜੇ ਤੁਸੀਂ ਇਸ ਪੀਸੀ ਦਾ ਸਾਰਾਂਸ਼ ਵੇਖੋਗੇ ਤਾਂ ਇਹ ਕਿਹਾ ਕਿ ਕਾਂਗਰਸ ਨੇ ਸੁਨੀਲ ਜਾਖੜ ਨੂੰ ਜ਼ਲਾਲਤ ਦਿੱਤੀ ਆ। ਕਿਉਂ? ਕਿਉਂਕਿ ਉਹ ਇੱਕ ਹਿੰਦੂ ਸਨ। ਬਸ ਆਹੀ ਮਤਲਬ ਕਿ ਨਿਚੋੜਿਆ। ਔਰ ਅਈਓ ਗੱਲ ਬਿਕਰਮ ਸਿੰਘ ਮਜੀਠੀਆ ਨੇ ਵੀ ਕਹਿ ਦਿੱਤੀ ਅੱਜ ਕਿ ਇਹ ਹਿੰਦੂਆਂ ਦਾ ਅਪਮਾਨ ਹੈ। ਤਾਂ ਤੁਸੀਂ ਦੇਖ ਲਓ ਕਿ ਪੋਲਰਾਈਜੇਸ਼ਨ ਕਿਸ ਤਰ੍ਹਾਂ ਹੁੰਦੀ ਹੈ ਰਾਜਨੀਤੀ 'ਚ। ਬਿਲਕੁਲ ਚਿੱਟੇ ਦਿਨ ਖੜੇ ਖੜੋਤੇ ਹੀ ਇਸ ਸਮਾਜ ਨੂੰ ਵੰਡ ਜਾਂਦੇ ਆ। ਤਾਂ ਖੈਰ ਜਿਹੜੀ ਗੱਲ ਆ ਰਾਘਵ ਚੱਡਾ ਹੋਰਾਂ ਦੀ, ਇਹਨਾਂ ਤੇ ਤਾਂ ਹੁਣ ਕਾਰਵਾਈ ਮੇਰੇ ਖਿਆਲ ਦੇ ਨਾਲ ਹੋ ਜਾਣੀ ਆ, ਕਿਉਂਕਿ ਕਾਂਗਰਸ ਨੇ ਹੀ ਚੋਣ ਕਮਿਸ਼ਨ ਨੂੰ ਮੇਰੇ ਖਿਆਲ ਦੇ ਨਾਲ ਸ਼ਿਕਾਇਤ ਦੇ ਦਿੱਤੀ ਆ ਤੇ ਉਹ ਜਲਦੀ ਕਾਰਵਾਈ ਹੋ ਜਾਏਗੀ। ਕਿਉਂਕਿ ਤੁਸੀਂ ਜ਼ਾਤ, ਧਰਮ, ਬੋਲੀ, ਫਿਰਕੇ ਦੇ ਆਧਾਰ ਤੇ ਚੋਣ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ, ਚੋਣ ਜ਼ਾਬਤਾ ਲਗਾ ਹੋਣ ਤੇ। ਤਾਂ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਆਮ ਤੌਰ ਤੇ ਆਪਣੇ ਲੀਡਰ ਗੁਰੂ ਘਰਾਂ ਚੋਂ ਵੀ ਸਪੀਚ ਕਰ ਜਾਂਦੇ ਆ, ਪਰ ਚੋਣ ਜ਼ਾਬਤੇ ਦੇ ਦੌਰਾਨ ਧਾਰਮਿਕ ਸਥਾਨਾਂ ਦੇ ਵਿੱਚ ਵੀ ਉਹਨਾਂ ਦੀਆਂ ਸਭਾਵਾਂ ਕਰਨ ਤੇ ਰੋਕ ਹੁੰਦੀ ਹੈ। ਸੋ ਸਿੱਧੇ ਤੌਰ ਤੇ ਜਿਸ ਤਰ੍ਹਾਂ ਕੀਤਾ ਜਾ ਰਿਹਾ, ਚਾਹੇ ਬਿਕਰਮ ਸਿੰਘ ਮਜੀਠੀਆ ਤੇ ਚਾਹੇ ਆਮ ਆਦਮੀ ਪਾਰਟੀ ਵਾਲੇ ਆ, ਕਰ ਧਰਮ ਦੇ ਨਾਂ ਤੇ ਹੀ ਰਹੇ ਹਨ। ਤੇ ਆਮ ਆਦਮੀ ਪਾਰਟੀ ਤੋਂ ਆਪਾਂ ਤੇ ਇਹੋ ਜਿਹੀ ਉਮੀਦ ਨਹੀਂ ਰੱਖਦੇ ਕਿ ਤਿਰੰਗਾ ਯਾਤਰਾ, ਸ਼ਾਂਤੀ ਮਾਰਚ, ਪਤਾ ਨਹੀਂ ਕਿਆ ਕਿਆ ਕਰ ਰਹੇ ਆ, ਸਿਰਫ ਤੇ ਸਿਰਫ ਇਸ ਕਰਕੇ ਕਿ ਭਾਜਪਾ ਤੇ ਕਾਂਗਰਸ ਤੋਂ ਹਿੰਦੂ ਵੋਟ ਖੋ ਕੇ ਆਪਣੀ ਬਗਲੀ ਚ ਪਾ ਲਈਏ ਤੇ ਫਿਰ ਉਸ ਤੋਂ ਬਾਅਦ
ਮੁੱਲ ਵਟਿਆ ਜਾ ਸਕੇ। ਤੋ ਇਹ ਤਰਕੀਬ ਹੈ, ਇੱਕ ਤਦਬੀਰ ਹੈ, ਤੇ ਇਹਦੇ ਵਿੱਚ ਹੁਣ ਮੇਰੇ ਖਿਆਲ ਦੇ ਨਾਲ ਅੱਗੇ ਕਾਰਵਾਈ ਵੀ ਹੋ ਸਕਦੀ ਹੈ। ਤੇ ਤੁਸੀਂ ਵਿਕਰਮ ਸਿੰਘ ਮਜੀਠੀਆ ਨੂੰ ਵੇਖ ਲਓ ਕਿ ਲੀਡਰ ਲੋਕ ਕਿੰਨੀ ਬੇਸ਼ਰਮੀ ਦੇ ਨਾਲ ਸਾਰਾ ਕੁਝ ਬਦਲ ਜਾਂਦੇ ਆ। ਕਿਉਂ? ਕਿਉਂਕਿ ਇਹ ਉਹੀਓ ਲੋਕ ਆ ਜਿਨ੍ਹਾਂ ਨੂੰ ਹਿੰਦੂਆਂ ਨੇ ਵੋਟਾਂ ਪਾਈਆਂ, ਅਲਾਇੰਸ ਪਾਰਟਨਰ ਸਨ ਭਾਰਤੀ ਜਨਤਾ ਪਾਰਟੀ ਵਾਲੇ, ਔਰ ਔਨ ਰਿਕਾਰਡ ਪਿੱਟਦੇ ਆ ਕਿ ਅਸੀਂ ਇਹਨਾਂ ਨੂੰ ਕਿਹਾ ਸੀਗਾ 36 ਵਾਰ ਕਿ ਸਾਡਾ ਕੋਈ ਹਿੰਦੂ ਭਾਈਚਾਰੇ ਚੋਂ ਡਿਪਟੀ ਸੀਐਮ ਬਣਾ ਦਿਓ, ਭਾਜਪਾ ਚੋਂ ਡਿਪਟੀ ਸੀਐਮ ਬਣਾ ਦਿਓ। ਇਹਨਾਂ ਨੇ ਸਾਡੀ ਗੱਲ ਹੀ ਨਹੀਂ ਸੁਣੀ ਤੇ ਗੁਣਾ ਪਾ ਦਿੱਤਾ ਸੀਗਾ ਸੁਖਬੀਰ ਸਿੰਘ ਬਾਦਲ ਤੇ। ਸੋ ਜਿਨ੍ਹਾਂ ਲੋਕਾਂ ਨੇ ਆਪ ਇਹ ਕੁਛ ਕੀਤਾ ਉਹ ਇਹੋ ਜਿਹੀਆਂ ਗੱਲਾਂ ਕਰਨ ਠੀਕ ਨਹੀਂ ਹੈ। ਪਰ ਸੁਨੀਲ ਜਾਖੜ ਦੇ ਬਿਆਨ ਦੀ ਵੀ ਘੱਟ ਚਰਚਾ ਨਹੀਂ ਕਿ ਇਸ ਮੌਕੇ ਤੇ ਜਿਹੜੀ ਇਹ ਬਿਆਨਬਾਜ਼ੀ ਕਰ ਰਹੇ ਆ ਤੇ ਕਹਿ ਰਹੇ ਆ ਕਿ ਮੇਰਾ ਸੰਨਿਆਸ ਹੀ ਸਮਝੋ, ਜਿਸ ਤਰੀਕੇ ਨਾਲ ਉਹਨਾਂ ਦੇ ਬਿਆਨ ਤੋਂ ਬਾਅਦ ਵਿਰੋਧੀ ਹਮਲਾਵਰ ਹੋ ਗਏ ਆ, ਕਾਂਗਰਸ ਬੈਕਫੁੱਟ ਤੇ ਚਲੇ ਗਈ ਆ, ਜਿਸ ਤਰ੍ਹਾਂ ਉਹਨੇ ਅੰਦਰੂਨੀ ਹਾਲਾਤ ਦੱਸੇ ਆ ਕਿ 42 ਐਮਐਲਏ ਮੇਰੇ ਹੱਕ ਦੇ ਵਿੱਚ ਸਨ ਜਦੋਂ ਮੁੱਖ ਮੰਤਰੀ ਐਨ ਮੈਂ ਬਣ ਰਿਹਾ ਸੀਗਾ, ਤਾਂ ਠੀਕ ਇਸ ਮੌਕੇ ਤੇ ਮੇਰੇ ਹੀ ਸਾਥੀਆਂ ਵੱਲੋਂ ਕਿਹਾ ਗਿਆ ਕਿ ਇਹ ਤੇ ਹਿੰਦੂ ਹੈ ਤੇ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ। ਇਹ ਬਿਆਨ ਵੀ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਹੈ ਕਿ ਕੀ ਸੁਨੀਲ ਜਾਖੜ, ਚਾਚਾ ਚੌਧਰੀ ਸੱਚਮੁੱਚ ਹੀ ਕਾਂਗਰਸ ਦੇ ਵਿੱਚ ਰਹਿ ਰਹੇ ਨੇ ਜਾਂ ਕਿਤੇ ਜਾਣ ਦਾ ਇਰਾਦਾ ਕਰ ਰਹੇ ਨੇ। ਹਾਲਾਂਕਿ ਉਹਨਾਂ ਨੂੰ ਨੇੜ ਤੋਂ ਜਾਣਨ ਵਾਲੇ ਕਹਿੰਦੇ ਕਿ ਉਹ ਕਿਤੇ ਨਹੀਂ ਜਾ ਰਹੇ, ਕਾਂਗਰਸ ਦੇ ਵਿੱਚ ਹੀ ਰਹਿਣਗੇ, ਪਰ ਕਾਂਗਰਸ ਦੇ ਵਿੱਚ ਰਹਿ ਕੇ ਕਾਂਗਰਸ ਨੂੰ ਕਸੂਤਾ ਫਸਾਉਣਾ ਇਹਨਾਂ ਸੀਨੀਅਰ ਲੀਡਰਾਂ ਤੋਂ ਸਿੱਖੇ। ਜਾਂ ਤੇ ਇਹਦੀ ਸਫਾਈ ਕਰਨਗੇ ਤੇ ਜਾਂ ਇਹਨਾਂ ਨੂੰ ਫਸਾਉਣਗੇ ਜੀ। ਅੱਗੇ ਕਾਂਗਰਸ ਦਾ ਸਾਬਕਾ ਪ੍ਰਧਾਨ ਆਪ 'ਚ ਸ਼ਾਮਲ ਹੋ ਗਿਆ, ਹੁਣ ਕੀ ਲੈਣਾ ਸੀਗਾ? ਟਿਕਟਾਂ ਦੀ ਵੰਡ ਤੇ ਹੋ ਚੁੱਕੀ ਹੈ। ਹਾਂਜੀ ਦੇਖੋ ਗੱਲ ਕੀ ਹੈ, ਕਾਂਗਰਸ ਵਰਸਸ ਕਾਂਗਰਸ ਮੈਂ ਤੁਹਾਨੂੰ ਤਾਂ ਹੀ ਕਹਿ ਰਿਹਾ ਨਾ ਕਿ ਹੁਣ ਕੁਝ ਕਾਂਗਰਸੀ ਜਿਹੜੇ ਨਾਰਾਜ਼ ਹੋ ਗਏ ਨੇ, ਹੁਣ ਜਿਵੇਂ ਆਪਾਂ ਕਹਿੰਦੇ ਨਹੀਂ ਹੁੰਦੇ ਕਿ ਭੱਜਦੇ ਭੂਤ ਦੀ ਲੰਗੋਟੀ ਸਹੀ ਕਿ ਜਾਂਦੀ ਵਾਰ ਦਾ ਜੋ ਕੁਛ ਹਾਸਲ ਹੋ ਜਾਂਦਾ ਕਰ ਲੋ। ਆਮ ਆਦਮੀ ਪਾਰਟੀ ਦੀ ਦੇਖੋ ਇੱਕ ਗੱਲ ਤੇ ਹੈ, ਚਲੋ ਆਪਾਂ ਕਿਸੇ ਮਾਮਲੇ 'ਚ ਉਹਨਾਂ ਨੂੰ ਕ੍ਰਿਟੀਸਾਈਜ਼ ਵੀ ਕਰਦੇ ਆ ਪੋਲੀਟੀਸ਼ੀਅਨ ਨੇ, ਕੁਝ ਮਾਮਲੇ 'ਚ ਇੱਕ ਤਥਾਤਮਕ ਚੀਜ਼ ਵੀ ਹੁੰਦੀ ਆ ਕਿ ਦੇਖੋ ਜਿਸ ਤਰ੍ਹਾਂ ਦਲ ਬਦਲੀਆਂ ਹੋ ਰਹੀਆਂ, ਇਹ ਵੀ ਹਵਾ ਦਾ ਰੁਖ ਦੱਸ ਰਹੀਆਂ ਕਿ ਆਮ ਆਦਮੀ ਪਾਰਟੀ ਦੀ ਐਤਕੀ ਪਿਛਲੀ ਵਾਰ ਨਾਲੋਂ ਐਤਕੀ ਸਥਿਤੀ ਕੁਝ ਮਜ਼ਬੂਤ ਲੱਗਦੀ ਗਰਾਊਂਡ ਤੇ, ਕਿਉਂਕਿ ਪਿਛਲੀ ਵਾਰੀ ਫੇਸਬੁੱਕ ਤੇ ਜ਼ਿਆਦਾ ਮਜ਼ਬੂਤ ਲੱਗਦੀ ਸੀ। ਕਿਉਂਕਿ ਵੱਡੀਆਂ ਦਲ ਬਦਲੀਆਂ ਜਦੋਂ ਹੁੰਦੀਆਂ ਨਾ, ਇਹਨਾਂ ਲੀਡਰਾਂ ਨੂੰ ਅੰਦਰੂਨੀ ਸਰਵਿਆਂ ਦਾ, ਅੰਦਰੂਨੀ ਰਿਪੋਰਟਾਂ ਦਾ, ਅੰਦਰੂਨੀ ਹਾਲਾਤਾਂ ਦਾ ਬਾਖੂਬੀ ਪਤਾ ਹੁੰਦਾ ਹੈ। ਸੋ ਜਿਹੜੇ ਇੱਕ ਲੀਡਰ ਹੁੰਦੇ, ਇੱਕ ਬਦਮਾਸ਼ ਹੁੰਦੇ, ਇੱਕ ਅਫਸਰ ਹੁੰਦੇ, ਇਹਨਾਂ ਨੂੰ ਸਾਰਾ ਪਤਾ ਹੁੰਦਾ ਕਿ ਸਰਕਾਰ ਕਿਹਦੀ ਬਣ ਰਹੀ ਹੈ, ਕਿਹੜੀ ਸੀਟ ਜਿੱਤ ਰਹੀ ਹੈ, ਕਿਹੜੀ ਪਾਰਟੀ ਤੇ ਕਿਹੜੀ ਸੀਟ ਹਾਰ ਰਹੀ ਹੈ। ਇਹ ਸਾਰਾ ਕੁਝ ਇਹਨਾਂ ਨੂੰ ਪਤਾ ਹੁੰਦਾ ਹੈ। ਤਿੰਨ ਬੰਦੇ ਜਿਹੜੇ ਆ ਨਾ, ਕਿਤੇ ਇਹਨਾਂ ਤੋਂ ਬਾ ਕੇ ਪੁੱਛ ਲਓ, ਤੁਹਾਨੂੰ ਦੱਸ ਦੇਣਗੇ ਵਿਚਲੀਆਂ ਘੁੰਡੀਆਂ ਹੁੰਦੀਆਂ ਇਹਨਾਂ ਦੇ ਕੋਲ। ਤੇ ਖੈਰ ਗੱਲ ਇਹ ਆ ਬਈ, ਹੁਣ ਕਾਂਗਰਸ ਦਾ ਜਿਹੜਾ ਨੁਕਸਾਨ ਹੋਣਾ ਉਹ ਕੁਛ ਇਹਨਾਂ ਦੇ ਆਪਣਿਆਂ ਨੇ ਕਰਨਾ, ਜਿਹੜੇ ਨਾਰਾਜ਼ ਨੇ ਉਹ ਆਮ ਆਦਮੀ ਪਾਰਟੀ ਵੱਲ ਜਾ ਰਹੇ ਨੇ ਕਿ ਕੱਲ ਨੂੰ ਸਰਕਾਰ ਬਣੀ, ਛੱਡੋ ਕਹਿਣਾ ਸੀਟ ਨਹੀਂ ਮਿਲੀ, ਟਿਕਟ ਨਹੀਂ ਮਿਲੀ, ਦਫਾ ਕਰੋ, ਚੇਅਰਮੈਨੀ ਵਗੈਰਾ ਤੇ ਲੈ ਸਕਦੇ ਆ, ਕੁਛ ਨਾ ਕੁਛ ਤੇ ਲੈ ਡਿੱਗਾਂਗੇ। ਇਹ ਵੀ ਹੁੰਦਾ ਕਈ ਵਾਰ। ਸੋ ਤਾਂ ਮੈਂ ਕਹਿ ਰਿਹਾ ਕਿ ਭੱਜਦੇ ਭੂਤ ਦੀ ਲੰਗੋਟੀ ਸਹੀ। ਤਾਂ ਇਹ ਐਚ.ਐਸ. ਹੰਸਪਾਲ ਸਾਰੇ ਜਾਣਦੇ ਹੋਣਗੇ, ਐਚ.ਐਸ. ਹੰਸਪਾਲ ਇਹ ਕਾਂਗਰਸ ਦੇ ਪ੍ਰੈਜ਼ੀਡੈਂਟ ਰਹੇ ਨੇ, ਮੇਰੇ ਖਿਆਲ ਦੇ ਨਾਲ ਨਾਮਧਾਰੀ ਭਾਈਚਾਰੇ ਚ ਵੀ ਆਉਂਦੇ। ਜੇ ਮੈਂ ਗਲਤ ਹੋਇਆ ਤੇ ਤੁਸੀਂ ਕਰੈਕਟ ਕਰ ਦਿਓ, ਤੁਹਾਨੂੰ ਜਾਣਕਾਰੀ ਹੋਏਗੀ ਇਸ ਬਾਰੇ। ਤਾਂ ਇਹ ਲੰਮਾ ਸਮਾਂ ਕਾਂਗਰਸ ਦੇ ਪ੍ਰੈਜ਼ੀਡੈਂਟ ਵੀ ਰਹੇ ਆ ਤੇ ਬੜੇ ਸ਼ਾਂਤ ਸੁਭਾਅ ਦੇ ਮੰਨੇ ਜਾਂਦੇ ਸੀ। ਇਹਨਾਂ ਦਾ ਪਾਰਟੀ ਛੱਡਣ ਦਾ ਕਾਰਨ ਜਿਹੜਾ ਸਮਝਿਆ ਜਾ ਰਿਹਾ ਉਹ ਇਹ ਆ ਕਿ ਆਪਣੇ ਪੋਤਰੇ ਵਾਸਤੇ ਮੰਗ ਰਹੇ ਸਨ ਟਿਕਟ, ਉਹਨਾਂ ਦਿੱਤੀ ਕੋਈ ਨਹੀਂ ਤੇ ਇਹ ਰੁਕੇ ਕੋਈ ਨਹੀਂ, ਇਹਨਾਂ ਨੇ ਗੇਰ ਪਾ ਲਿਆ ਤੇ ਟਾਪ ਗੇਰ ਪਾ ਕੇ ਇਹ ਜਾ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਹੜੇ ਦੇ ਵਿੱਚ। ਇਧਰੋਂ ਬੱਬੀ ਬਾਦਲ ਵੀ ਘੁੰਮ ਘਮਾ ਕੇ ਬਾਦਲ ਖਾਨਦਾਨ ਚੋਂ ਹੀ ਨੇ, ਉਹ ਵੀ ਆ ਗਏ, ਇਧਰ ਹੀ ਆ ਗਏ ਆਮ ਆਦਮੀ ਪਾਰਟੀ ਚ। ਉਧਰੋਂ ਜਗਮੋਹਨ ਸਿੰਘ ਕੰਗ ਖਰੜ ਵਾਲਾ ਕਹਿੰਦਾ ਕਿ ਚੰਨੀ ਤੈਨੂੰ ਤੇ ਹਰਾਉਣਾ ਹੀ ਰੋਣਾ, ਉਹ ਵੀ ਸੱਤ ਵੱਲ ਭੰਨ ਕੇ ਤੇ ਆਮ ਆਦਮੀ ਪਾਰਟੀ ਚ ਆ ਗਏ। ਮੈਂ ਤਾਂ ਕਹਿ ਰਿਹਾ ਕਿ ਦੇਖੋ ਇੱਕ ਤੇ ਆਪਾਂ ਗੱਲਾਂ ਸੁਣਦੇ ਰਹਿੰਦੇ ਆ ਕਿ ਯਾਰ ਕੀ ਆ ਝਾੜੂ ਵਾਲਿਆਂ ਦਾ ਕੁਛ ਨਾ ਹੱਥ ਉੱਤੇ ਆ, ਇੱਕ ਆ ਜਿਹੜੀ ਦਲ ਬਦਲੀ ਹੁੰਦੀ ਆ ਨਾ, ਇਹ ਵੀ ਕੁਛ ਨਾ ਕੁਛ ਤਸਵੀਰ ਨੂੰ ਸਾਫ਼ ਕਰਦੀ ਹੈ ਕਿ ਐਤਕੀ ਵੱਡੀਆਂ ਦਲ ਬਦਲੀਆਂ ਜਿਹੜੀਆਂ ਹੋ ਰਹੀਆਂ ਨੇ, ਵੈਸੇ ਤੇ ਸਾਰੀਆਂ ਪਾਰਟੀਆਂ ਚ ਜਾ ਰਹੇ ਆ ਲੀਡਰ, ਆ ਚੰਦ ਦਿਨਾਂ ਤੋਂ ਵੱਡੀਆਂ ਦਲ ਬਦਲੀਆਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੇ ਹੱਕ ਚ ਹੋ ਰਹੀਆਂ, ਕਾਫੀ ਕੁਛ ਬਿਆਨ ਕਰਦੀਆਂ। ਬਾਕੀ ਬਈ ਇਹ ਟਿਕਟਾਂ ਦੇ ਰੌਲੇ ਆ, ਕਾਂਗਰਸ ਦੀ ਸਿੱਧੀ ਟੱਕਰ ਮੈਂ ਤੁਹਾਨੂੰ ਦੱਸਿਆ ਕਿ 7-8 ਸੀਟਾਂ ਤੇ ਤਾਂ ਆਪਦੇ ਬੰਦਿਆਂ ਦੀ ਹੋ ਰਹੀ ਹੈ, 7-8 ਸੀਟਾਂ ਇਹਨਾਂ ਦੇ ਆਪਣੇ ਬੰਦੇ ਛੱਡਦੇ ਨਹੀਂ ਜਿਹੜੀਆਂ ਉਹਨਾਂ ਨੇ ਆਪ ਟਿਕਟਾਂ ਲੈ ਕੇ
ਤੇ ਆਪਣੇ ਹੱਥੋਂ ਹਰਵਾ ਦਿੰਦੀਆਂ ਨੇ। ਰਾਣਾ ਗੁਰਜੀਤ ਤੁਹਾਨੂੰ ਪਤਾ ਹੀ ਹੈ ਕਿਵੇਂ ਦੁਆਬੇ ਦੇ ਵਿੱਚ ਹਲੂਰੀਆਂ ਲੈ ਲੈ ਕੇ ਪੈਣ ਡਿਆ ਵਾ। ਇਸ ਤਰ੍ਹਾਂ ਮਤਲਬ ਕਿ ਅੰਮ੍ਰਿਤਸਰ ਤੱਕ, ਨਵਜੋਤ ਸਿੰਘ ਸਿੱਧੂ ਤੱਕ ਵੀ ਅਸਰ ਪਹੁੰਚਣਾ ਹੈ ਕਿ ਜਿਸ ਤਰੀਕੇ ਨਾਲ ਇਕੱਠੇ ਹੋ ਰਹੇ ਆ। ਇਹ ਬਹੁਤ ਗਾਂਹ ਦੀਆਂ ਗੱਲਾਂ ਨੇ ਕਿ ਐਤਕੀ ਕਾਂਗਰਸ ਦਾ ਜ਼ਿਆਦਾ ਨੁਕਸਾਨ ਕਰਨਾ ਤੇ ਉਹਦੇ ਵਿੱਚੋਂ ਗੇਨ ਹੁਣ ਕੌਣ ਕਰਦਾ, ਅਕਾਲੀ ਕਰਦੇ ਨੇ ਜਾਂ ਆਮ ਆਦਮੀ ਪਾਰਟੀ ਦਾ ਜ਼ਿਆਦਾ ਕਰਦੇ ਨੇ, ਇਹ ਵੇਖਣਾ ਹੋਏਗਾ। ਬਿਲਕੁਲ, ਕੁਝ ਕੁ ਦਿਨਾਂ ਦੇ ਵਿੱਚ ਹੀ ਇਹ ਕਲੀਅਰ ਹੋ ਜਾਊਗਾ ਕਿ ਕੀ ਹੋ ਰਿਹਾ ਹੈ। ਤੇ ਅੱਗੇ ਗੱਲ ਕਰਦੇ ਹਾਂ, ਅਖੀਰ ਦੇ ਵਿੱਚ ਦਰਬਾਰਾ ਸਿੰਘ ਗੁਰੂ ਨੇ ਮੁੱਢਲੀ ਮੈਂਬਰਸ਼ਿਪ ਅਤੇ ਹੋਰਨਾਂ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਨਿਕਲ ਜਾਓ ਬਹਿ ਕੇ, ਹੁਣ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਸਮਾਂ ਰਹਿ ਗਿਆ। ਹੁਣ ਲੀਡਰ ਪਾ ਲੈਣਗੇ ਚਾਲੇ, ਬਸ ਜਿੱਧਰ ਨੂੰ ਪਾਉਣੇ ਆ। ਤਾਂ ਦਰਬਾਰਾ ਸਿੰਘ ਗੁਰੂ, ਇਹਨਾਂ ਦਾ ਵੀ ਦਰਦ ਸੇਮ ਹੀ ਹੈ ਜੀ। ਦਰਬਾਰਾ ਸਿੰਘ ਗੁਰੂ, ਇਹਨਾਂ ਨੂੰ ਤੁਸੀਂ ਦੇਖਿਆ ਹੋਣਾ ਤਾਜ਼ਾ ਇਹਨਾਂ ਦੀਆਂ ਫੋਟੋਆਂ ਜਿਹੜੀਆਂ, ਕਿ ਕਦੇ ਇਹਨਾਂ ਨੂੰ ਲਾਰਾ ਲਾ ਦਿੱਤਾ ਗਿਆ ਤੁਹਾਨੂੰ SCPC ਦਾ ਪ੍ਰੈਜ਼ੀਡੈਂਟ ਬਣਾ ਦੇਾਂਗੇ, ਕਦੇ ਟਿਕਟ ਦੀ ਉਡੀਕ। ਸਾਰੇ ਪਾਸਿਓਂ ਜਦੋਂ ਨਿਰਾਸ਼ ਹੋ ਗਏ ਆ ਤਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ। ਸਾਰੀਆਂ ਅਹੁਦੇਦਾਰੀਆਂ ਤੋਂ ਕਹਾਣੀ ਖਤਮ ਹੈ। ਤਾਂ ਦਰਬਾਰਾ ਸਿੰਘ ਗੁਰੂ ਜਿਨ੍ਹਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡਾ ਝਟਕਾ ਖਾਧਾ ਸੀ ਮੁਹੰਮਦ ਸਦੀਕ ਦੇ ਹੱਥੋਂ। ਚਾਦਰੇ ਵਾਲਾ ਗਾਇਕ ਆਇਆ ਤੇ ਪੈਂਟ ਕੋਟ ਟਾਈ ਵਾਲੇ ਬਾਬੂ ਨੂੰ ਹਰਾ ਕੇ ਉਹਨੇ ਪਰੇ ਮਾਰਿਆ। ਉਸ ਤੋਂ ਬਾਅਦ ਲਗਾਤਾਰ ਕਈ ਅਹੁਦਿਆਂ ਤੇ ਕੰਮ ਕਰ ਰਹੇ ਸਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ। ਵੈਸੇ ਮੇਰੇ ਖਿਆਲ ਦੇ ਨਾਲ ਮੈਂਬਰ ਸਕੱਤਰ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਸਨ, ਉੱਥੋਂ ਵੀ ਅਸਤੀਫਾ ਦੇ ਦਿੱਤਾ। ਫਿਰ ਇਹ ਹਲਕਾ ਬਸੀ ਪਠਾਣਾ ਦੇ ਇੰਚਾਰਜ ਵਜੋਂ ਵੀ ਵਿਚਰ ਰਹੇ ਸਨ। ਪਰ ਪਿਛਲੇ ਸਮੇਂ ਵਿੱਚ ਇਹ ਜਿਹੜੀ ਸੀਟ ਸੀਗੀ ਬਸਪਾ ਨੂੰ ਦਿੱਤੇ ਜਾਣ ਕਾਰਨ ਉਹ ਚੁੱਪਚਾਪ ਗੁੰਮਸੁੰਮ ਜੇ ਆਪਣੇ ਘਰੇ ਹੀ ਬੈਠ ਕੇ ਸਨ। ਤਾਂ ਰੌਲਾ ਇੱਥੇ ਵੀ ਟਿਕਟ ਦਾ ਹੈ। ਤੋਂ ਟਿਕਟ ਜਿਹਦੀ ਨਹੀਂ ਕੱਟੀ ਜਾਂਦੀ ਉਹ ਪੱਤਾ ਕਟਾ ਕੇ ਆਪਣੀ ਟਿਕਟ ਬੁੱਕ ਕਰਾ ਕੇ ਘਰ ਨੂੰ ਚਲੇ ਜਾਂਦਾ ਕਿ ਮੈਂ ਚੱਲਿਆ ਆਪਣੇ ਘਰ ਨੂੰ। ਜੇ ਉਹਦਾ ਮੂਡ ਬਣ ਜਾਵੇ, ਘਰ ਪਹੁੰਚਦਾ ਨਹੀਂ ਤੇ ਉਹ ਕਿਸੇ ਪਾਰਟੀ ਦੇ ਦਫ਼ਤਰ 'ਚ ਪਹੁੰਚ ਜਾਂਦਾ। ਉਹਨਾਂ ਦੇ ਬੂਹੇ ਖੁੱਲੇ ਨੇ, ਉਹ ਆਲਵੇਜ਼ ਕਹਿੰਦੇ ਆ ਕਿ ਵੈਲਕਮ ਵੈਲਕਮ ਵੈਲਕਮ। ਵੈਲਕਮ ਲਈ ਬੂਹੇ ਜ਼ਿਆਦਾ ਹੀ ਖੁੱਲੇ ਰੱਖੇ ਹੋਏ ਆ। ਬਹੁਤ ਧੰਨਵਾਦ ਮਿੰਟੂ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਮਿੰਟੂ ਗੁਰਸਰੀਆ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ੍ਰੀ ਅਕਾਲ।